ਅਗਲੀ ਗੱਲ ਕਰੀਏ ਅੰਮ੍ਰਿਤਪਾਲ ਸਿੰਘ ਦੀ, ਇਹਨਾਂ ਨੇ ਫਿਰ ਅਦਾਲਤ ਦਾ ਰੁਖ ਕੀਤਾ ਜੀ। ਬਿਲਕੁਲ, ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਨੇ ਤੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਨੇ। NSA ਲਗਾਤਾਰ ਵਾਧਾ ਹੋ ਰਿਹਾ ਹੈ ਤੇ ਉਸ NSA ਵਾਧੇ ਦੇ ਉੱਤੇ ਵੀ ਇਹਨਾਂ ਦੀ ਪਟੀਸ਼ਨ ਪੰਜਾਬ ਹਾਈ ਕੋਰਟ ਸੀ, ਜਿਸ 'ਚ ਪੰਜਾਬ ਸਰਕਾਰ ਸਮੇਂ ਸਿਰ ਜਵਾਬ ਦਾਖਲ ਨਹੀਂ ਕਰ ਪਾਈ ਤੇ ਜਦੋਂ ਜਵਾਬ ਦਾਖਲ ਕੀਤਾ ਤਾਂ ਉਹਨਾਂ ਨੂੰ ਝਾੜਾਂ ਪਈਆਂ। ਬੇਸ਼ੱਕ ਉਹ ਜਵਾਬ ਨੂੰ ਰਿਕਾਰਡ 'ਚ ਲੈ ਲਿਆ ਗਿਆ, ਪਰ ਪੰਜਾਬ ਸਰਕਾਰ ਨੂੰ ਝਾੜਾਂ ਦੇ ਨਾਲ 10,000 ਦਾ ਜੁਰਮਾਨਾ ਤੱਕ ਲੱਗਿਆ। ਇੱਕ ਮਾਮਲਾ ਉਹ ਸੀ, ਪਰ ਦੂਸਰੀ ਹੁਣ ਨਵੀਂ ਪਟੀਸ਼ਨ ਪੰਜਾਬ ਹਾਈ ਕੋਰਟ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਵਕੀਲਾਂ ਨੇ ਅੰਮ੍ਰਿਤਪਾਲ ਵੱਲੋਂ ਪਾਈ ਹੈ ਤੇ ਉਹਦਾ ਮਾਮਲਾ ਹੈਗਾ ਜੀ ਬਜਟ ਸੈਸ਼ਨ 'ਚ ਹਿੱਸਾ ਲੈਣ ਦਾ। ਬਿਲਕੁਲ ਉਹੀ ਪੁਰਾਣਾ ਸਾਰਾ ਪਹਿਲੂ ਕਿ ਮੈਂ ਖਡੂਰ ਸਾਹਿਬ ਹਲਕੇ ਤੋਂ ਆਉਣਾ, ਜਿਹੜਾ ਸਰਹੱਦੀ ਖੇਤਰ ਹੈ, ਉਸ ਖੇਤਰ ਦੀਆਂ ਆਪਣੀਆਂ ਮੁਸ਼ਕਲਾਂ ਨੇ, ਆਪਣੀਆਂ ਚੁਣੌਤੀਆਂ ਨੇ। ਫਿਰ ਉਹਦੇ ਵਿੱਚ ਇਹ ਵੀ ਜ਼ਿਕਰ ਹੈ ਕਿ ਵੀ ਪਿਛਲੇ ਦਿਨਾਂ 'ਚ ਹੜ੍ਹ ਆ ਕੇ ਗਿਆ, ਉਸ ਖੇਤਰ ਦੀ ਬਾਂਹ ਫੜਨੀ ਆ ਮੇਰੀ ਜ਼ਿੰਮੇਵਾਰੀ ਆ। ਮੈਂ ਸੰਵਿਧਾਨਕ ਚੁਣਿਆ ਨੁਮਾਇੰਦਾ, ਲੋਕਾਂ ਨੇ ਮੈਨੂੰ ਵੋਟਾਂ ਪਾਈਆਂ, ਮੈਂ ਸੰਵਿਧਾਨਕ ਪਹੁੰਚ ਚੁੱਕੀ ਆ। ਸੋ ਇਸ ਲਈ ਮੈਂ ਉਹਦੀ ਗੱਲ ਕਰਨਾ ਚਾਹੁੰਦਾ ਸੰਸਦ 'ਚ ਜਾ ਕੇ। ਫਿਰ ਇਹ ਵੀ ਆ ਉਹਦੇ ਵਿੱਚ ਕਿ ਵੀ ਮੈਂ ਮੇਰਾ MP ਲੈਂਡ ਫੰਡ ਜਿਹੜਾ ਹੁੰਦਾ ਉਹਦੀ ਵਰਤੋਂ ਹੀ ਨਹੀਂ ਕਰ ਪਾ ਰਹੇ, ਮੈਨੂੰ ਉਹਦੀ ਇਜਾਜ਼ਤ ਵੀ ਚਾਹੀਦੀ ਆ। ਸੋ ਇਸ ਲਈ ਮੈਂ ਬਜਟ ਇਜਲਾਸ ਦੇ ਵਿੱਚ ਹਿੱਸਾ ਲੈਣਾ ਚਾਹੁੰਦਾ, ਮੈਨੂੰ ਉਹਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਸਹੀ ਹੈ। ਪਿਛਲੀ ਵਾਰ ਵੀ ਜਦੋਂ ਸਦਰ ਉੱਤੇ ਇਜਲਾਸ ਸੀ ਉਹਦੇ ਲਈ ਇਹਨਾਂ ਨੇ ਪਟੀਸ਼ਨ ਪਾਈ ਸੀ, ਪਰ ਵਕੀਲਾਂ ਦੀ ਹੜਤਾਲ ਆ ਗਈ, ਦੇਰ ਹੋ ਗਈ, ਮਾਮਲਾ ਲਟਕਦਿਆਂ ਉਹ ਲੰਘ ਗਿਆ ਤੇ ਇਹਨਾਂ ਨੂੰ ਕਿਹਾ ਗਿਆ ਸੀਗਾ ਅਗਲੀ ਵਾਰ ਲਈ ਤੁਸੀਂ ਪਹਿਰੇਦਾਰੀ ਕਰ ਸਕਦੇ ਹੋ। ਸੋ ਇਸ ਲਈ ਉਸ ਪਹਿਲੂ ਦੇ ਆਧਾਰ ਤੇ ਇਹਨਾਂ ਨੇ ਤੁਰੰਤ ਸਮਾਂ ਰਹਿੰਦਿਆਂ ਹੁਣ ਪਟੀਸ਼ਨ ਪਾਈ ਹੈ। 28 ਜਨਵਰੀ ਤੋਂ ਬਜਟ ਇਜਲਾਸ ਸ਼ੁਰੂ ਹੋਣਾ ਤੇ ਹੁਣ ਉਸ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਕਿ ਕੀ ਉਹਦੇ ਲਈ ਇਜਾਜ਼ਤ ਮਿਲਦੀ ਹੈ ਜਾਂ ਨਹੀਂ ਮਿਲਦੀ, ਤੇ ਜੇ ਮਿਲਦੀ ਹੈ ਤਾਂ ਫਿਰ ਕਿਹੜੀ ਸ਼ਰਤਾਂ ਦੇ, ਕਿਉਂਕਿ ਪਿਛਲੀ ਵਾਰ ਜਦੋਂ ਇਸੇ ਸਦਰ ਇਜਲਾਸ ਲਈ ਇਜਾਜ਼ਤ ਮੰਗੀ ਸੀ ਤਾਂ ਪੰਜਾਬ ਸਰਕਾਰ ਨੇ, ਪੰਜਾਬ ਦੇ ਅੰਮ੍ਰਿਤਸਰ ਦੇ ਪ੍ਰਸ਼ਾਸਨ ਨੇ ਲਿਖ ਕੇ ਦਿੱਤਾ ਸੀ ਕਿ ਨਾ ਜੀ ਨਾ, ਇਹ ਤਾਂ ਪਤਾ ਨਹੀਂ ਜੀ ਉੱਥੇ ਅਜਿਹਾ ਕੁਝ ਬੋਲ ਦੇਣਗੇ ਜੀ, ਪੰਜਾਬ ਦੇ ਪਾਣੀਆਂ ਨੂੰ ਅੱਗ ਲੱਗ ਜੂਗੀ ਜੀ, ਹੈਨਾ, ਪੰਜਾਬ ਦੇ 5 ਦਰਿਆਵਾਂ 'ਚ ਅੱਗ ਲੱਗ ਜੂ, ਭਾਂਬੜ ਮੱਚ ਜੂਗਾ ਜੀ। ਤੇ ਇਹ ਇਹੋ ਜਿਹਾ ਜਵਾਬ ਸੀਗਾ ਇਹਨਾਂ ਦਾ। ਫਿਰ ਇਹ ਵੀ ਕਹਿੰਦੇ ਸੀ ਕਿ ਅੰਮ੍ਰਿਤਪਾਲ ਸਿੰਘ ਦੱਸ ਕੇ ਜਾਣ ਵੀ ਕਿ ਉਹਨਾਂ ਨੇ ਬੋਲਣਾ ਕੀ ਹੈ। ਕੋਈ ਜਿੰਨੇ ਬਾਕੀ ਮੈਂਬਰ ਪਾਰਲੀਮੈਂਟ ਨੇ ਤੁਹਾਨੂੰ ਦੱਸ ਕੇ ਜਾਂਦੇ ਨੇ ਕਿਹਨੇ ਕੀ ਬੋਲਣਾ। ਜੀ ਸਹੀ, ਇਹ ਅਗਲੇ ਦਾ ਅਧਿਕਾਰ ਹੈ ਤੇ ਅੰਦਰ ਦਾ ਰਿਕਾਰਡ ਦਾ ਮਾਮਲਾ ਅੰਦਰ ਦਾ, ਸੰਸਦ ਦੇ ਅੰਦਰ ਦਾ, ਤਾਂ ਉੱਥੇ ਕਿਹੜੀ ਚੀਜ਼ ਉਹਨਾਂ ਨੇ ਰਿਕਾਰਡ 'ਚ ਰੱਖਣੀ ਨਹੀਂ ਰੱਖਣੀ, ਹੈ ਨਾ, ਇਹ ਉਹਨਾਂ ਦਾ ਪਹਿਲੂ ਹੈ। ਤੇ ਪਰ ਜਦੋਂ ਅਗਲਾ ਕਹਿੰਦਾ ਮੈਂ ਲੋਕਾਂ ਦੀ ਵੋਟਾਂ ਨਾਲ ਜਿੱਤੇ ਆ, ਮੈਨੂੰ ਚੋਣ ਲੜਨ ਦਾ ਅਧਿਕਾਰ ਹੈ, ਜਦੋਂ ਅਗਲਾ ਕਹਿੰਦਾ ਕਿ ਮੈਂ ਭਾਰਤੀ ਸੰਵਿਧਾਨ ਅਨੁਸਾਰ ਸਹੁੰ ਚੱਕ ਚੁੱਕਿਆ, ਹੈ ਨਾ, ਤੇ ਫਿਰ ਉਹਦੇ ਬਾਵਜੂਦ ਵੀ ਮਤਲਬ ਕਿ ਮੈਨੂੰ ਇਹ ਸਵਾਲ ਕਿਉਂ। ਸੋ ਅਗਲੇ ਦਾ ਤਰਕ ਵੀ ਵਾਜਬ ਹੈ। ਤੇ ਇਸ ਲਈ ਉਹਨਾਂ ਨੇ ਇੱਕ ਪਾਸੇ ਪਟੀਸ਼ਨ ਦਾਖਲ ਕੀਤੀ ਹੈ ਬਜਟ ਇਜਲਾਸ 'ਚ ਹਿੱਸਾ ਲੈਣ ਲਈ, ਦੂਏ ਪਾਸੇ ਉਹਨਾਂ ਨੇ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ DC ਨੂੰ, ਪੰਜਾਬ ਦੇ ਚੀਫ ਸੈਕਟਰੀ ਨੂੰ, ਦੇਸ਼ ਦੇ ਗ੍ਰਹਿ ਮੰਤਰੀ ਨੂੰ ਤੇ ਲੋਕ ਸਭਾ ਦੇ ਸਪੀਕਰ ਨੂੰ, ਇਹਨਾਂ ਚਾਰਾਂ ਨੂੰ ਚਿੱਠੀ ਵੀ ਲਿਖੀ ਹੈ। ਤੇ ਹੁਣ ਦੇਖਦੇ ਹਾਂ ਜੀ ਇਸ ਵਾਰ ਇਜਾਜ਼ਤ ਮਿਲਦੀ ਹੈ ਕਿ ਨਹੀਂ। 28 ਤਰੀਕ ਤਾਂ ਦੂਰ ਨਹੀਂ ਹੈ, ਪਰ ਬਜਟ ਇਜਲਾਸ ਚੱਲਣਾ ਹੈ। ਸੋ ਕੀ 28 ਨੂੰ ਇਹ ਇਜਾਜ਼ਤ ਮਿਲਦੀ ਹੈ, ਜੇ 1 ਦਿਨ ਦੀ ਮਿਲਦੀ ਹੈ, 2 ਦਿਨ ਦੀ ਮਿਲਦੀ ਹੈ, ਹਿੱਸਾ ਲੈ ਪਾਉਣਗੇ ਕਿ ਨਹੀਂ, ਜੇ ਮਿਲਣਗੇ ਤਾਂ ਉੱਥੇ ਬੋਲਣ ਦਾ ਮੌਕਾ ਕਿੰਨਾ ਮਿਲੂਗਾ, ਇਹ ਸਾਰੀਆਂ ਗੱਲਾਂ ਬਾਤ ਦੀਆਂ ਅੱਜ ਦੇਖਦੇ ਹਾਂ। ਇਸ ਪਟੀਸ਼ਨ ਦੇ ਉੱਤੇ ਅੱਜ ਮੁੜ ਕੇ ਸੁਣਵਾਈ ਹੋਣੀ ਹੈ। ਸੋ ਦੇਖਦੇ ਹਾਂ ਅੱਜ ਕੀ ਹੁੰਦਾ ਜੀ।